असलामुअलैकुम सज्जनों बेलियो ते मित्रों तुहाडा की हाल चाल है। उम्मीद है सारे ठीक ठाक होणगे, वधिया होणगे, लਹਿੰਦੇ पंजाब ते चढ़दे पंजाब माशाअल्लाह नाल। ते ਅੱਜ ਦਾ वैसे ਤਾਂ ਅਸੀਂ ਤੁਹਾਨੂੰ ਪਤਾ ਹੈ ਕਿ ਡੇਲੀ ਵਲੌਗਿੰਗ ਡੇਲੀ ਰੂਟੀਨ ਟਰੈਵਲਿੰਗ ਵਲੌਗ ਜਿਹੜੇ ਆ ਉਹ ਬਣਾਉਂਦੇ ਹੈਗੇ ਆ। ਲੇਕਿਨ ਅੱਜ ਗੱਲ ਕੁਝ ਇਸ ਤਰ੍ਹਾਂ ਦੀ ਸਾਹਮਣੇ ਆ ਗਈ ਹੈ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਨੀਆਂ ਨੇ ਕਿ YouTube ਤੇ Facebook ਤੇ Instagram ਤੇ ਇੱਕ ਜਨਾਬ ਜੰਗ ਛਿੜ ਗਈ ਹੈਗੀ ਆ ਅਵੈਸ ਅਹਿਮਦ ਗੁੰਮਨ ਸਾਹਿਬ ਉਹਨਾਂ ਨੂੰ ਲੈ ਕੇ ਕਿ ਉਹਨਾਂ ਨੇ ਇੱਕ ਪੋਡਕਾਸਟ ਜਿਹੜੀ ਕੀਤੀ ਆ ਆਸਫ ਜੱਟ ਸਾਹਿਬ ਨਾਲ, ਉਸ ਚੀਜ਼ ਨੂੰ ਲੈ ਕੇ ਬਹੁਤ ਸਾਰੀਆਂ ਚੈਮ ਗੋਈਆਂ ਹੋ ਰਹੀਆਂ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ। ਤੇ ਅਸੀਂ ਵੀ ਉਹਨਾਂ ਦੇ ਹਵਾਲੇ ਨਾਲ ਗੱਲ ਕਰਾਂਗੇ ਕਿ ਇਹ ਗੱਲ ਕਿਉਂ ਵੱਧ ਗਈ, ਕਿਸ ਤਰ੍ਹਾਂ ਵਧੀ ਤੇ ਲੋਕ ਇੰਨਾ ਕਿਉਂ ਖਿਲਾਫ ਹੋ ਗਏ ਨੇ। ਸਭ ਤੋਂ ਪਹਿਲੇ ਗੱਲ ਇਹ ਕਰਦੇ ਕਿ ਆਸਫ ਜੱਟ ਸਾਹਿਬ ਹੋਣ ਜਾਂ ਅਵੈਸ ਅਹਿਮਦ ਗੁੰਮਨ ਬਹੁਤ ਅੱਛੇ ਮਾਇਆ ਨਾਲ ਜਿਹੜੇ ਯੂਟਿਊਬਰ ਨੇ, ਬਹੁਤ ਅੱਛੇ ਨੇ। ਕਹਿੰਦੇ ਨੇ ਕਿ ਜਦੋਂ ਇਨਸਾਨ ਦੇ ਉੱਤੇ ਬੁਰਾ ਵਕਤ ਆਉਂਦਾ ਹੈ ਨਾ ਤੇ ਉਹਦੀ ਚੰਗੀ ਵੀ ਕੀਤੀ ਹੋਈ ਚੀਜ਼ ਇੱਕ ਸੈਂਗਲ ਲਾਉਂਦਾ ਜਨਾਬ ਤੇ ਭੁੱਲ ਜਾਂਦਾ ਹੈ ਉਹਨੇ ਕੀ ਕੀਤਾ ਹੈ। ਅਵੈਸ ਅਹਿਮਦ ਗੁੰਮਨ ਸਾਹਿਬ ਦੇ ਬਾਰੇ 'ਚ ਹੈ ਕਿ ਉਹਨਾਂ ਨੇ ਕੁਝ ਜ਼ਾਤਾਂ ਦੇ ਬਾਰੇ ਦੇ ਹਵਾਲੇ ਨਾਲ ਜਿਹੜਾ ਨਾ ਕੋਈ ਗੱਲਾਂ ਸਹੀ ਨਹੀਂ ਕੀਤੀਆਂ, ਕੜਵੀਆਂ ਕਰ ਦਿੱਤੀਆਂ ਕੋਈ ਜ਼ਾਤਾਂ ਦੇ ਹਵਾਲੇ ਨਾਲ। ਉਹ ਪੰਜਾਬੀ ਹੋ ਗਿਆ, ਉਹ ਜੱਟ ਹੋ ਗਿਆ, ਉਹ ਕੁਮਾਰ ਹੋ ਗਏ, ਪੋਲੀ ਮੋਚੀ, ਜਿੰਨਾ ਵੀ ਉਹ ਮਤਲਬ ਜ਼ਾਤਾਂ ਦੇ ਹਵਾਲੇ ਨਾਲ ਨਾ। ਤੇ ਜਦੋਂ ਇਹ ਗੱਲਾਂ ਪੋਡਕਾਸਟ ਦੇ ਜ਼ਰੀਏ ਆਸਫ ਜੱਟ ਸਾਹਿਬ ਉਹਨਾਂ ਦੀ ਉਹ ਪੋਡਕਾਸਟ ਕਰਦੇ ਪਏ ਸੀਗੇ, ਜਿਹਦੇ ਗੱਲਾਂ ਬਾਤਾਂ ਉਹਨਾਂ ਦੇ ਉਸ YouTube ਚੈਨਲ ਤੋਂ ਆਸਫ ਜੱਟ ਸਾਹਿਬ ਦੇ ਅੱਗੇ ਜਦੋਂ ਗਈਆਂ ਤੇ ਕੁਝ ਲੋਕਾਂ ਨੂੰ ਉਹ ਗੱਲਾਂ ਉਹਨਾਂ ਦੀਆਂ ਬੁਰੀਆਂ ਲੱਗੀਆਂ। ਚਲੋ ਬਈ ਉਹ ਬੁਰੀਆਂ ਤੇ ਲੱਗ ਗਈਆਂ ਜਨਾਬ, ਲੇਕਿਨ ਇੱਕ ਹੱਦ ਤੱਕ ਉਹਨਾਂ ਦੀ ਵੀ ਗੱਲ ਠੀਕ ਹੋਏਗੀ ਕਿ ਯਾਰ ਐਵੇਂ ਪੋਡਕਾਸਟ ਦੇ ਵਿੱਚ ਬਹਿ ਕੇ ਤੇ ਜਿਹੜਾ ਨਹੀਂ ਸੀ ਕਹਿਣਾ ਚਾਹੀਦਾ, ਇਹ ਉਹਨਾਂ ਕੋ ਮਿਸਟੇਕ ਕਹਿ ਲਓ, ਗਲਤੀ ਕਹਿ ਲਓ, ਜਾਣੇ ਅਣਜਾਣੇ 'ਚ ਕਹਿ ਲਓ ਜਾਂ ਜਿਸ ਤਰ੍ਹਾਂ ਵੀ ਕਹਿ ਲਓ, ਉਹਨਾਂ ਕੋ ਇਹ ਗਲਤੀ ਜਿਹੜੀ ਹੋ ਗਈ। ਯਾਰ ਇਨਸਾਨ ਕੋ ਜ਼ਿੰਦਗੀ ਵਿੱਚ 100 ਗਲਤੀਆਂ ਹੋ ਜਾਂਦੀਆਂ ਨੇ, ਲੇਕਿਨ ਅਸੀਂ ਇੱਕ ਇਨਸਾਨ ਜਿਹੜਾ ਅੱਛਾ ਕੰਮ ਕਰਦਾ ਪਿਆ ਹੋਵੇ ਅਸੀਂ ਉਹਦੀਆਂ ਅੱਛੀਆਂ ਗੱਲਾਂ ਸਾਰੀਆਂ ਜਿਹੜੀਆਂ ਨਾ ਉਹ ਭੁੱਲ ਜਾਂਦੇ ਹੈਗੇ। ਵਜ੍ਹਾ ਕੀ, ਅਵੈਸ ਸਾਹਿਬ ਨੇ ਉਹਨਾਂ ਨੇ ਦੇਖ ਲਓ ਰੀਸੈਂਟਲੀ ਇੱਕ ਮਸਜਿਦ ਵੀ ਤਮੀਰ ਕੀਤੀ ਹੈ, ਸਲਾਬ ਜ਼ਦਗਾਨ ਦੇ ਹਵਾਲੇ ਨਾਲ ਵੀ। ਵੈਸੇ ਵੀ ਉਹਨਾਂ ਕੋਲ ਜੋ ਕੁਝ ਹੁੰਦਾ ਹੈ ਉਹ ਕਰਦੇ ਨੇ। ਬੇਸਿਕਲੀ ਸਿਆਲਕੋਟ ਦੇ ਰਹਿਣ ਵਾਲੇ ਨੇ, ਤੁਹਾਨੂੰ ਪਤਾ ਹੈਗਾ, ਤੇ ਬਹੁਤ ਅੱਛਾ ਕੰਮ ਕਰਦੇ ਨੇ। ਇਸ ਤੋਂ ਇਲਾਵਾ ਬੇਸ਼ੁਮਾਰ ਉਹਨਾਂ ਦੇ ਬਹੁਤ ਅੱਛੇ ਕੰਮ ਨੇ, ਬਹੁਤ ਅੱਛੀਆਂ ਗੱਲਾਂ ਵੀ ਨੇ ਤੇ ਖੁਸ਼ ਅਸਲੂਬੀ ਨਾਲ ਕਰਦੇ ਨੇ। ਮਿਲੀਅਨ 'ਚ ਉਹਨਾਂ ਦੀ ਫੈਨ ਫੋਲੋਇੰਗ ਹੈ। ਯਾਨੀ ਕਹਿਣ ਦਾ ਮਕਸਦ ਇਹ ਆ ਕਿ ਜਦੋਂ ਵੀ ਕੋਈ ਬੁਰਾ ਟਾਈਮ ਸਟਾਰਟ ਹੁੰਦਾ ਹੈ, ਮੈਂ ਕੋਈ ਹੈ, ਤੇ ਉਦੋਂ ਸਹੀ ਪਤਾ ਚੱਲਦਾ ਹੈ ਕਿ ਉਹਦਾ ਸੱਜਣ ਕੌਣ ਹੈ, ਬੇਲੀ ਕੌਣ ਹੈ ਤੇ ਉਹਦਾ ਮਿੱਤਰ ਕੌਣ ਹੈਗਾ। ਬਾਕੀ ਕੁਝ ਲੋਕ ਇਸ ਟਾਈਮ ਤੀਲੀ ਲਾਉਣ ਵਾਲੇ ਵੀ ਨੇ, ਡਰਾਮਾ ਦੇਖਣ ਵਾਲੇ ਨੇ ਔਰ ਆਪਣੇ ਵਿਊਜ਼ ਦੇ ਚੱਕਰ ਨੇ। ਕੋਈ ਅਵੈਸ ਸਾਹਿਬ ਨੂੰ ਬੁਰਾ ਭਲਾ ਕਹਿ ਰਿਹਾ, ਕੋਈ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਕਹਿ ਰਿਹਾ। ਲੇਕਿਨ ਓਵਰਆਲ ਚਲੋ ਮਿਸਟੇਕ ਹੋ ਗਈ ਯਾਰ, ਗਲਤੀ ਹੋ ਗਈ, ਮਾਫ ਕਰ ਦਿਓ। ਲੇਕਿਨ ਉਹਦੇ ਤੇ ਹਮਲਾ, ਉਹਦੇ ਘਰ ਵਾਲਿਆਂ ਤੇ ਹਮਲਾ, ਉਹਦੀ ਭੈਣ ਭਰਾ ਤੇ ਹਮਲਾ, ਉਹਦੇ ਬੱਚਿਆਂ ਤੇ ਹਮਲਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਨਹੀਂ ਹੋਣੀਆਂ ਚਾਹੀਦੀਆਂ। ਬਹੈਸੀਅਤ ਮੁਸਲਮਾਨ ਯਾਰ ਅਸੀਂ ਸਾਰੀਆਂ ਕੌਮਾਂ ਜਿਹੜੀਆਂ ਨਾ ਹੈ ਤੇ ਪਾਕਿਸਤਾਨੀ, ਉਹ ਜੱਟ ਹੋਵੇ, ਉਹ ਪੰਜਾਬੀ ਹੋਵੇ, ਉਹ ਕੁਮਾਰ ਹੋਵੇ, ਉਹ ਪੋਲੀ ਹੋਵੇ, ਉਹ ਮੋਚੀ ਹੋਵੇ, ਉਹ ਸਿੰਧੀ ਹੋਵੇ, ਉਹ ਪਠਾਨੀ ਹੋਵੇ, ਉਹ ਜਿਹੜੇ ਵੀ ਕੋਈ ਕੌਮ ਆ, ਕੋਈ ਜ਼ਾਤ ਆ, ਸਾਰੇ ਸਭ ਤੋਂ ਪਹਿਲੇ ਅਸੀਂ ਪਾਕਿਸਤਾਨੀ ਆ। ਸੋ ਸਾਨੂੰ ਇੱਕ ਦੂਸਰੇ ਦਾ ਇਹਤਰਾਮ ਕਰਨਾ ਚਾਹੀਦਾ, ਜ਼ਾਤਾਂ ਦਾ ਵੀ, ਕੌਮਾਂ ਦਾ ਵੀ। ਤੇ ਇਹ ਮੈਂ ਪਿਛਲੇ ਲਾਸਟ ਨਾਈਟ ਇੱਕ ਲਾਈਵ ਸੈਸ਼ਨ ਕੀਤਾ, ਉਹਦੇ ਵਿੱਚ ਮੈਂ ਕਿਹਾ ਸੀ ਕਿ ਇਨਸ਼ਾਅੱਲਾ ਅਵੈਸ ਸਾਹਿਬ ਦਾ ਰਿਪਲਾਈ ਆਏਗਾ, ਜ਼ਰੂਰ ਇਸ ਚੀਜ਼ ਦੀ ਉਹ ਵਜ਼ਾਹਤ ਜਿਹੜੀ ਹੈ ਨਾ ਉਹ ਦੇਣਗੇ। ਉਹਨਾਂ ਨੇ ਦਿੱਤੀ ਵੀ ਆਪਣੇ YouTube ਚੈਨਲ ਤੇ, Facebook ਤੇ ਸੋ ਬਹੁਤ ਅੱਛੇ ਨੇ, ਬੜੇ ਦਿਲ ਦੇ ਬੰਦੇ ਨੇ, ਉਹਨਾਂ ਨੇ ਬਹੁਤ ਅੱਛਾ ਕੀਤਾ। ਮੈਂ ਉਹਨਾਂ ਦੀ ਗੱਲ ਤੋਂ ਬੜਾ ਖੁਸ਼ ਹੋਇਆ ਕਿ ਇਹੋ ਜਿਹੇ ਲੋਕ ਜਿਹੜੇ ਕਾਮਯਾਬ ਹੁੰਦੇ ਨੇ। ਦੇਖੋ ਉਹਨਾਂ ਦਾ ਕੰਟੈਂਟ ਜਿਹੜਾ ਹਮੇਸ਼ਾ ਬਿਲਕੁਲ ਸਹੀ ਰਿਹਾ, ਕੋਈ ਕੰਟਰੋਵਰਸ਼ਲ ਚੀਜ਼ ਨਹੀਂ ਉਹਨਾਂ ਦੇ ਕਦੀ ਆਈ ਉਹਨਾਂ ਦੇ Facebook ਪੇਜ ਤੇ ਜਾਂ YouTube ਤੇ ਆਸਫ ਜੱਟ ਸਾਹਿਬ ਦੀ ਵੀ ਐਵੇਂ ਹੀ ਕੋਈ ਕੰਟਰੋਵਰਸ਼ਲ ਚੀਜ਼ਾਂ ਨਹੀਂ ਆਈਆਂ ਕਦੀ ਵੀ। ਤੇ ਦੇਖ ਲਓ ਇਸ ਤੋਂ ਪਹਿਲੇ ਕਿ ਸਿਆਲਕੋਟ ਲੱਗਦਾ ਅੱਜ ਕੱਲ੍ਹ ਵੈਸੇ ਕੋਈ ਜੰਗ ਬਹੁਤੀ ਛਿੜੀ ਹੋਈ ਹੈ, ਉਹਦੇ ਵਿੱਚ ਮਿਸਟਰ ਪਤਲੂ ਤੇ ਰਿਹਾਨ ਅਵਾਨ ਹੈ ਕੋਈ, ਜਾਂ ਰਿਹਾਨ ਨਾਮ ਦਾ ਇੱਕ ਹੈਗਾ ਆਦਮੀ, ਜਿਹੜੇ ਦੋ ਸੀਗੇ ਦੋਨੇ, ਉਹਨਾਂ ਦੀ ਵੀ ਜੰਗ ਆ। ਉਹਨਾਂ ਨੇ ਜੋ ਆਪਣੇ ਮਤਲਬ ਹੈ ਕਿ
ਘਰ ਦੀ ਜਿਹੜੀ ਫੈਮਿਲੀ ਸੀ ਉਹ ਇੱਕ ਦੂਸਰੇ ਨੂੰ ਬੁਰਾ ਭਲਾ ਕਹਿ ਰਹੇ ਨੇ, ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਸਾਨੂੰ ਸਾਡੇ ਵਾਸਤੇ ਰਿਸਪੈਕਟੇਬਲ ਨੇ ਅਵੈਸ ਭਾਈ ਵੀ, ਆਸਫ ਜੱਟ ਵੀ, ਬਾਕੀ ਵੀ ਜਿੰਨੇ ਲੋਕ ਇਸ ਕਸ਼ਮਕਸ਼ ਨੇ ਜੰਗ ਜਾਰੀ ਆ ਗਿਆ। ਸੋ ਕਾਈਂਡਲੀ ਪੋਜ਼ਿਟਿਵ ਜਵਾਬ ਦਿਓ, ਪੋਜ਼ਿਟਿਵ ਗੱਲਾਂ ਕਰੋ, ਮਨਫੀ ਚੀਜ਼ਾਂ ਨੂੰ ਜਿਹੜਾ ਨਾ ਦੂਰ ਦਫਾ ਕਰੋ। ਕਹਿੰਦੇ ਨੇ ਕਿ ਜਦੋਂ ਕੋਈ ਜੰਗ ਛਿੜਦੀ ਉਦੋਂ ਥਰਡ ਪਰਸਨ ਵੀ ਆ ਕੇ ਵਿੱਚ ਮਜ਼ੇ ਲੈਂਦਾ ਹੈ, ਉਹਨੂੰ ਤੀਲੀ ਲਾਉਂਦਾ ਹੈਗਾ, ਉਹ ਗੱਲ ਨੂੰ ਹੋਰ ਵਧਾਉਂਦਾ ਹੈਗਾ। ਤੇ ਸੋ ਇਸ ਟਾਈਮ ਅਗਰ ਅਵੈਸ ਘੁੰਮਣ ਦੇ ਅਗਰ ਮੁਸ਼ਕਲ ਵਕਤ ਹੈ ਤੇ ਉਹਨਾਂ ਨੂੰ ਸਬਰ ਨਾਲ, ਤਹਮਲ ਨਾਲ ਜਿਹੜਾ ਨਾ ਇਹ ਚੀਜ਼ਾਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ। ਉਹਨਾਂ ਨੇ ਵਜ਼ਾਹਤੀ ਬਿਆਨ ਵੀ ਦੇ ਦਿੱਤਾ, ਮੇਰਾ ਖਿਆਲ ਹੈ ਕਿ ਮਾਫੀ ਦਾ ਬਿਆਨ ਵੀ ਉਹਨਾਂ ਨੇ ਦੇ ਦਿੱਤਾ। ਸੋ ਅੱਲਾਹ ਤਾਲਾ ਉਹਨਾਂ ਨੂੰ ਕਾਮਯਾਬ ਕਰੇ ਇਸ ਮੁਸ਼ਕਲ ਵਕਤ ਤੋਂ। ਉਹਨਾਂ ਵਾਸਤੇ ਇਨਸ਼ਾਅੱਲਾ ਫਿਰ ਦੁਬਾਰਾ ਅੱਛਾ ਵਕਤ ਆਣਾ ਹੈ, ਫਿਰ ਉਹੀ ਲੋਕ ਆਨੇ ਬਹਾਨੇ ਨਾਲ ਉਹਨਾਂ ਨਾਲ ਆ ਕੇ ਬੈਠਣੇ। ਦੇਖੋ ਜ਼ਿਆਦਾ ਤੀਲੀ ਲਾਉਣ ਵਾਲੇ ਲੋਕ ਪਤਾ ਕਿਹੜੇ ਹੁੰਦੇ ਨੇ, ਜਿਹੜੇ ਲੈਫਟ ਰਾਈਟ ਹੁੰਦੇ ਨੇ, ਤੇ ਇੱਥੋਂ ਪਤਾ ਚੱਲ ਜਾਂਦਾ ਹੈ ਕਿ ਕਿਹੜਾ ਬੰਦਾ ਜ਼ਿੰਦਗੀ 'ਚ ਸਾਥ ਦੇ ਰਿਹਾ ਤੇ ਕਿਹੜਾ ਨਹੀਂ ਦੇ ਰਿਹਾ। ਕੁਝ ਲੋਕ ਜੀ ਲੱਗੇ ਹੋਏ ਨੇ ਕਿ ਅਸੀਂ ਪਰਚਾ ਕਰਵਾ ਦਾਂਗੇ, FIR ਕਰਵਾ ਦਾਂਗੇ, ਅਸੀਂ ਰਿਟ ਦਾਇਰ ਕਰਵਾ ਦਾਂਗੇ, ਤੇ ਯਾਰ ਗਲਤੀ ਬੜੇ ਕੋ ਹੋ ਜਾਂਦੀ ਹੈ। ਅਗਰ ਉਹਨੇ ਕਹਿ ਵੀ ਦਿੱਤਾ ਨਾ ਤੇ ਕੋਈ ਗੱਲ ਨਹੀਂ। ਤੇ ਸੋ ਸਾਨੂੰ ਜਿਹੜਾ ਨਾ ਅਗਰ ਜ਼ਾਤ ਦੇ ਹਵਾਲੇ ਨਾਲ ਵੀ ਕਹਿ ਦਿੱਤਾ ਨਾ ਤਾਂ ਕੋਈ ਗੱਲ ਨਹੀਂ, ਮਾਫੀ ਦੇ ਦੇਣੀ ਚਾਹੀਦੀ। ਤੇ ਦੇਖੋ ਸਾਡੇ ਆਕਾ ਦੋ ਜਹਾਨ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਜਦੋਂ ਉਹਨਾਂ ਦੇ ਉੱਤੇ ਦੇਖ ਲਓ ਕਿੰਨੇ ਜ਼ੁਲਮੋ ਸਿਤਮ ਹੋਏ। ਇੱਕ ਬੁੜੀਆ ਨੇ ਕੂੜਾ ਵੀ ਫੈਂਕਿਆ ਸੀ ਤੇ ਸਾਡੇ ਆਕਾ ਜਿਨ੍ਹਾਂ ਦੇ ਮੈਂ ਕਹਿੰਦਾ ਕਿ ਅਮਲ ਤੋਂ ਬਗੈਰ ਜਾਂ ਚੀਜ਼ਾਂ ਤੋਂ ਬਗੈਰ ਕੁੱਲ ਕਾਇਨਾਤ ਜਿਹੜੀ ਹੈ ਕਿਸੇ ਕੰਮ ਦੀ ਨਹੀਂ ਹੈਗੀ। ਤੇ ਸੋ ਉਹਨਾਂ ਨੇ ਵੀ ਜਿਹੜਾ ਨਾ ਇਹੀ ਪੈਗਾਮ ਦਿੱਤਾ ਸੀ ਕਿ ਹਮੇਸ਼ਾ ਸਹੀ ਰਸਤਾ ਇਖਤਿਆਰ ਕਰੋ ਤੇ ਸਿੱਧੇ ਰਸਤੇ ਤੇ ਚੱਲੋ। ਤੇ ਸੋ ਸਾਨੂੰ ਆਪਣੇ ਆਕਾ ਦੋ ਜਹਾਂ ਸੱਲੱਲਾਹੁ ਅਲੈਹਿ ਵਸੱਲਮ ਦੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਹੈ, ਅੱਛੀਆਂ ਗੱਲਾਂ ਕਰਨੀਆਂ ਚਾਹੀਦਾ ਹੈ, ਲੜਾਈ ਨੂੰ, ਇਹ ਜੰਗ ਨੂੰ, ਇਹ ਇੰਤਸ਼ਾਰੀ ਨੂੰ ਜਿਹੜਾ ਨਾ ਖਤਮ ਕਰਨਾ ਚਾਹੀਦਾ ਤੇ ਅੱਗੇ ਵੱਧਦਾ ਜਾਏ। ਸੋ ਫੀ ਅਮਾਨਿਲlah, ਸਾਨੂੰ ਦੇ ਇਜਾਜ਼ਤ, ਅੱਲਾ ਨਿਗਹਿਬਾਨ।